ਮਸੀਹ ਯਸੂ ਦੇ ਵਿੱਚ ਤੁਹਾਡੀ ਸਲਾਮਤੀ ਹੋਵੇ। ਤੇ ਅਸੀਂ ਤੁਹਾਨੂੰ ਯਸੂ ਦੀ ਜ਼ਿੰਦਗੀ ਅਤਵਾਰ ਦਾ ਬਾਈਬਲ ਸਟੱਡੀ ਪ੍ਰੋਗਰਾਮ ਪੰਜਾਬੀ ਬਜ਼ਰੀਆ JCDC ਪ੍ਰੋਡਕਸ਼ਨ ਵਿੱਚ ਖੁਸ਼ ਆਮਦੀਦ ਕਹਿੰਦੇ ਹਾਂ। ਤੇ ਮੈਂ ਪਾਦਰੀ ਅਮਜਦ ਇਮਤਿਆਜ਼ ਤੁਹਾਡੇ ਲਈ ਅੱਜ ਖੁਦਾ ਦਾ ਕਲਾਮ ਲੈ ਕੇ ਹਾਜ਼ਰ ਹੋਇਆ ਵਾਂ। ਤੇ ਅਸੀਂ ਨਵੇਂ ਨਾਮੇ ਦੇ ਵਿੱਚੋਂ ਕੁਲਸੀਓਂ 3 ਬਾਬ ਤੇ ਉਹਦੀ 20 ਐਤ ਪੜਾਂਗੇ। ਕੁਲਸੀਓਂ 3 ਬਾਬ 20 ਐਤ ਦੇ ਵਿੱਚ ਇੰਜ ਲਿਖਿਆ, ਬੱਚਿਓ ਸਾਰੀਆਂ ਗੱਲਾਂ ਵਿੱਚ ਆਪਣੇ ਮਾਂ ਪਿਓ ਦਾ ਆਖਾ ਮੰਨੋ, ਕਿਉਂ ਜੋ ਇਹ ਖੁਦਾਵੰਦ ਨੂੰ ਚੰਗਾ ਲੱਗਦਾ ਹੈ। ਅੱਜ ਮੈਂ ਖਾਸ ਤੌਰ ਤੇ ਬੱਚਿਆਂ ਨਾਲ ਗੱਲ ਕਰਨਾ ਚਾਹੁੰਦਾ, ਜਿਹੜੇ ਨੌਜਵਾਨ ਨੇ, ਜਿਨ੍ਹਾਂ ਨੂੰ ਅਸੀਂ ਮੁੰਡੇ ਕੁੜੀਆਂ ਕਹਿੰਦੇ ਆ, ਜਿਹੜੇ ਜਵਾਨ ਨੇ, ਮੁੰਡੇ ਕੁੜੀਆਂ। ਅੱਜ ਮੈਂ ਜ਼ਰਾ ਉਹਨਾਂ ਨਾਲ ਗੱਲ ਕਰਨਾ ਚਾਹੁੰਦਾ। ਖੁਦਾ ਦਾ ਕਲਾਮ ਇਹ ਆਖਦਾ ਆ, ਇਹ ਫਰਮਾਉਂਦਾ ਹੈ ਖੁਦਾ ਦਾ ਕਲਾਮ, ਭਈ ਹਰ ਗੱਲ ਦੇ ਵਿੱਚ ਆਪਣੇ ਮਾਂ ਪਿਓ ਦਾ ਆਖਾ ਮੰਨੋ। ਤੇ ਕਹਿੰਦਾ ਕਿਹਨਾਂ ਨੂੰ? ਬੱਚਿਆਂ ਨੂੰ। ਤੇ ਅੱਜ ਮੇਰੀ ਗੱਲ ਬੱਚੇ ਗੌਰ ਨਾਲ ਸੁਣ ਲੈਣ। ਬੱਚੇ ਉਹ ਨਹੀਂ ਛੋਟੇ, ਬਲਕਿ ਮੈਂ ਇਹ ਕਹਾਂਗਾ ਮੁੰਡੇ ਤੇ ਕੁੜੀਓ, ਮੇਰੀ ਗੱਲ ਸੁਣ ਲਓ। ਖੁਦਾ ਦਾ ਕਲਾਮ ਇਹ ਕਹਿੰਦਾ ਆ, ਭਈ ਹਰ ਗੱਲ ਵਿੱਚ ਆਪਣੀ ਮਾਂ ਤੇ ਆਪਣੇ ਪਿਓ ਦਾ ਆਖਾ ਮੰਨੋ। ਤੇ ਅੱਗੇ ਕਹਿੰਦਾ ਇਹ ਗੱਲ ਖੁਦਾ ਨੂੰ ਚੰਗੀ ਲੱਗਦੀ ਏ। ਤੇ ਇਹਦਾ ਮਤਲਬ ਕੀ ਏ? ਬਈ ਜਿਹੜਾ ਆਪਣੇ ਮਾਂ ਤੇ ਪਿਓ ਦਾ, ਜਿਹੜਾ ਮੁੰਡਾ ਕੁੜੀ ਆਖਾ ਨਹੀਂ ਮੰਨਦਾ, ਉਹ ਦੁਨੀਆ ਤੋਂ ਤੇ ਬੇਇੱਜ਼ਤ ਹੁੰਦਾ ਹੈ, ਦੁਨੀਆ 'ਚ ਤੇ ਬੁਰਾ ਭਲਾ ਖਵਾਉਂਦਾ ਹੈ, ਲੇਕਿਨ ਖੁਦਾ ਨੂੰ ਵੀ ਚੰਗਾ ਨਹੀਂ ਜੇ ਲੱਗਦਾ। ਕਈ ਮੁੰਡੇ ਨੇ ਆਪਣੀ ਮਰਜ਼ੀ ਕਰਦੇ ਨੇ, ਕੁੜੀਆਂ ਨੇ ਆਪਣੀ ਮਰਜ਼ੀ ਕਰਦੀਆਂ ਨੇ। ਪਿਓ ਕੋਈ ਜਾਂਦਾ, ਪਿਓ ਖੱਪਦਾ ਰਹਿੰਦਾ, ਗੱਲਾਂ ਸਮਝਾਉਂਦਾ, ਗੱਲਾਂ ਕਰਦਾ, ਲੇਕਿਨ ਸੁਣਦੇ ਹੀ ਨਹੀਂ। ਇਹ ਕੰਮ ਜਿਹੜਾ ਕਿ ਖਰਾਬ ਕੰਮ ਹੈ ਮੁੰਡੇ ਤੇ ਕੁੜੀਆਂ ਦਾ, ਇਹ ਜਿਹੜਾ ਵਤੀਰਾ ਹੈ, ਇਹ ਸਾਡੇ ਮੁਲਕ ਦੇ ਅੰਦਰ ਬੜਾ ਨੁਕਸਾਨ ਕਰਨ ਡਿਆ ਹੈ। ਇੰਜ ਦਾ ਕੰਮ ਯੂਰਪ ਵਿੱਚ ਹੈ ਕਿ ਜਿਹੜਾ ਬੱਚਾ 18 ਸਾਲ ਦਾ ਹੋ ਜਾਏ, ਬਾਲਗ ਹੋ ਜਾਏ, ਉਹ ਅੱਗੇ ਮਾਂ ਪਿਓ ਤੇ ਰੋਬ ਨਹੀਂ ਪਾ ਸਕਦਾ, ਉਹ ਬੱਚਿਆਂ ਤੇ ਵੀ ਨਹੀਂ ਪਾ ਸਕਦੇ। ਤੇ ਉਹ ਫਿਰ ਆਪਣੀ ਮਰਜ਼ੀ ਵਾਲਾ। ਤੇ ਜਦੋਂ ਆਪਣੀ ਮਰਜ਼ੀ ਵਾਲਾ ਤਾਂ ਫਿਰ ਗੁਨਾਹ ਕਰਦਾ ਹੈ, ਵੱਡੇ ਵੱਡੇ ਗੁਨਾਹ ਕਰਦਾ ਹੈ, ਤੇ ਆਪਣੀ ਮਰਜ਼ੀ ਨਾਲ ਚੱਲਦਾ ਹੈ, ਤੇ ਫਿਰ ਬੁਰਾਈਆਂ ਦੀ ਜੜ ਵੀ ਬਣਦਾ ਹੈ। ਲੇਕਿਨ ਮੈਂ ਅੱਜ ਇਹ ਏਸ਼ੀਆ ਦੇ ਲੋਕ ਖਾਸ ਤੌਰ ਤੇ ਜਿਹੜੇ ਨੇ, ਇਹਨਾਂ ਨੂੰ ਕਹਿਣਾ ਚਾਹੁੰਦਾ ਵਾਂ, ਕਿਉਂ ਯੂਰਪ ਦਾ ਕਲਚਰ ਹੀ ਹੋ ਰਿਹਾ। ਉੱਥੇ ਤੇ ਬੱਚਾ ਜਿਹੜਾ 18 ਸਾਲ ਦਾ ਹੋ ਗਿਆ, ਕੰਮ ਕਰਨ ਡਿਆ ਪਿਆ, ਅੱਗੋਂ ਆਪਣਾ ਕਮਾਵੇ ਤੇ ਆਪਣਾ ਖਾਵੇ, ਮਾਂ ਪਿਓ ਨੂੰ ਕੋਈ ਨਹੀਂ ਦਿੰਦਾ, ਤੇ ਨਾ ਮਾਂ ਪਿਓ ਵਿਆਹ ਕਰਦਾ। ਉੱਥੋਂ ਦਾ ਤੇ ਰਿਵਾਜ ਇਹ ਵੇ ਕਿ ਆਪਣੇ ਪੈਸੇ ਮੁੰਡਾ ਜਮ੍ਹਾਂ ਕਰਦਾ, ਆਪਣੇ ਲਈ ਘਰ ਪਹਿਲੋਂ ਖਰੀਦਦਾ ਵੇ, ਘਰ ਲੈਂਦਾ, ਤੇ ਫਿਰ ਜਿੰਨੀ ਦੇਰ ਤੱਕ ਉਹ ਘਰ ਨਹੀਂ ਲੈਂਦਾ, ਉਹਦੀ ਸ਼ਾਦੀ ਨਹੀਂ ਹੁੰਦੀ। ਤੇ ਸਾਡੇ ਇਧਰ ਏਸ਼ੀਆ 'ਚ, ਪਾਕਿਸਤਾਨ 'ਚ ਜਿਹੜਾ ਰਿਵਾਜ ਚੱਲਦਾ, ਉਹ ਇਹ ਚੱਲਦਾ ਕਿ ਮਾਂ ਪਿਓ ਸ਼ਾਦੀ ਕਰਦਾ, ਮਾਂ ਪਿਓ ਕਿੰਨੇ ਕੰਮ ਨਿਬੇੜਦਾ, ਤੇ ਕਿੰਨੇ ਬੱਚੇ ਮਾਂ ਪਿਓ ਦੇ ਸਿਰ ਤੇ ਹੀ ਹੋ ਜਾਂਦੇ ਨੇ। ਲੇਕਿਨ ਮੈਂ ਜਿਹੜੇ ਮੁੰਡੇ ਤੇ ਕੁੜੀਆਂ ਜਿਹੜੇ ਕੁਆਰੇ ਨੇ, ਵਿਆਹਿਆਂ ਨਾਲ ਵੀ ਗੱਲ ਕਰਨਾ ਵਾ, ਲੇਕਿਨ ਜਿਹੜੇ ਕੁਆਰੇ ਨੇ ਖਾਸ ਤੌਰ ਤੇ ਉਹਨਾਂ ਨੂੰ ਕਹਿਣਾ ਵਾ, ਹਰ ਗੱਲ ਦੇ ਵਿੱਚ ਆਪਣੀ ਮਾਂ ਤੇ ਆਪਣੇ ਪਿਓ ਦਾ ਆਖਾ ਮੰਨੋ।
ਇਸ ਲਈ ਕਿ ਮਾਂ ਪਿਓ ਤੁਹਾਡਾ ਨੁਕਸਾਨ ਨਹੀਂ ਚਾਹੁੰਦਾ, ਮਾਂ ਪਿਓ ਤੁਹਾਡੀ ਬਿਹਤਰੀ ਚਾਹੁੰਦਾ ਹੈ। ਹਰ ਮਾਂ ਪਿਓ ਦੇ ਦਿਲ ਦੀ ਖਾਸ਼ ਹੁੰਦੀ ਏ ਕਿ ਮੇਰੇ ਬੱਚੇ ਤਰੱਕੀ ਕਰਨ, ਮੇਰੇ ਬੱਚੇ ਅੱਗੇ ਵਧਣ, ਮੇਰੇ ਬੱਚੇ ਅੱਗੇ ਨਜ਼ਰ ਆਉਣ। ਉਹਨਾਂ ਦੇ ਦਿਲ ਦੀ ਖਾਸ਼ ਹੁੰਦੀ ਏ ਤੇ ਉਹ ਚਾਹੁੰਦੇ ਨੇ। ਤੇ ਕਿੰਨਾ ਹੀ ਚੰਗਾ ਹੈ, ਕਿੰਨਾ ਹੀ ਚੰਗਾ ਕੰਮ ਹੈ ਜਿਨ੍ਹਾਂ ਦੇ ਬੱਚੇ ਤਰੱਕੀ ਕਰਦੇ ਨੇ। ਤੇ ਜੇ ਤਰੱਕੀ ਕਰਕੇ ਅਗਰ ਉਹ ਆਪਣੇ ਮਾਂ ਪਿਓ ਦੇ ਆਖਾ ਨਹੀਂ ਮੰਨਦੇ, ਆਪਣੇ ਮਾਂ ਪਿਓ ਨੂੰ ਸੰਭਾਲਦੇ ਨਹੀਂਗੇ, ਤੇ ਕੀ ਫਾਇਦਾ ਉਹਨਾਂ ਦਾ। ਇੰਜ ਦੇ ਬੱਚੇ ਜਿਹੜੇ ਸ਼ਾਦੀ ਕਰਾ ਕੇ ਪਾਸੇ ਹੋ ਜਾਂਦੇ ਨੇ ਤੇ ਮਾਂ ਪਿਓ ਨੂੰ ਕੀ ਅਸੀਂ ਕਹੀਏ, ਬੁਢਾਪੇ ਦੇ ਵਿੱਚ ਜਦੋਂ ਮਾਂ ਪਿਓ ਬੁੱਢਾ ਹੋ ਜਾਂਦਾ ਹੈ, ਜਦੋਂ ਲੋੜ ਹੁੰਦੀ ਏ ਕਿ ਹੁਣ ਸਾਡਾ ਪੁੱਤਰ ਸਾਂਭੇ, ਤੇ ਉਦੋਂ ਸਾਂਭਣ ਵਾਲਾ ਕੋਈ ਨਹੀਂ ਹੁੰਦਾ। ਵੇਖੋ ਮੇਰੀ ਗੱਲ ਸੁਣ ਲਓ, ਅੱਜ ਮੈਂ ਬੇਸ਼ੱਕ ਆਪਣੀ ਜ਼ਿੰਦਗੀ ਦਾ ਇੱਕ ਨਿਚੋੜ ਦੱਸਣ ਲੱਗਾ ਜੇ ਤੁਸੀਂ ਆਪਣੇ ਮਾਂ ਪਿਓ ਨੂੰ ਸਾਂਭੋਗੇ ਨਾ ਤੇ ਤੁਹਾਨੂੰ ਵੀ ਕੋਈ ਸਾਂਭ ਲੇਗਾ। ਤੇ ਜੇ ਤੁਸੀਂ ਨਹੀਂ ਸਾਂਭੋਗੇ ਨਾ, ਜੇ ਤੁਸੀਂ ਆਪਣੇ ਮਾਂ ਪਿਓ ਦੀ ਫਿਕਰ ਨਹੀਂ ਕਰੋਗੇ ਤੇ ਤੁਹਾਡੀ ਵੀ ਕੋਈ ਨਹੀਂ ਜੇ ਕਿਸੇ ਨੇ ਜੇ ਫਿਕਰ ਕਰਨੀ। ਜੇ ਤੁਸੀਂ ਆਪਣੇ ਮਾਂ ਪਿਓ ਨੂੰ ਦੁੱਖ ਦਿੰਦੇ ਹੋ ਤਾਂ ਤੁਹਾਨੂੰ ਬਹੁਤਾ ਦੁੱਖ ਮਿਲਣਾ ਜੇ। ਅੱਜ ਆਪਣੀ ਮਰਜ਼ੀ ਕਰ ਲਓ, ਲੇਕਿਨ ਦੁਨੀਆ ਤੇ ਹਿਸਾਬ ਇੰਜ ਹੀ ਹੋਣਾ ਜੇ ਕਿ ਕੱਲ ਤੁਹਾਡੀ ਵਾਰੀ ਹੋਣੀ ਹੈ। ਇਸ ਲਈ ਮੈਂ ਖਾਸ ਤੌਰ ਤੇ ਏਸ਼ੀਆ ਦੇ ਲੋਕ, ਏਸ਼ੀਆ ਦੇ ਵਿੱਚ ਇਹ ਹਿੰਦੁਸਤਾਨ ਦੇ, ਪਾਕਿਸਤਾਨ ਦੇ, ਸ੍ਰੀਲੰਕਾ ਦੇ, ਇਹ ਜਿਹੜੇ ਮਕਸਦ ਕਿ ਮੁਲਕ ਲਾਗੇ ਲਾਗੇ ਸਾਡੇ ਨੇ, ਸਾਡਾ ਰਿਵਾਜ ਹੋ ਰਿਹਾ ਤੇ ਅਸੀਂ ਆਪਣੇ ਬਜ਼ੁਰਗਾਂ ਨੂੰ, ਆਪਣੇ ਮਾਂ ਪਿਓ ਨੂੰ ਆਪ ਸਾਂਭਨੇ ਆ। ਤੇ ਸਾਡਾ ਮਾਂ ਪਿਓ ਸਾਡੀ ਤਰੱਕੀ ਚਾਹੁੰਦਾ ਹੈ। ਉਹ ਚਾਹੁੰਦਾ ਹੈ ਕਿ ਸਾਡੇ ਬੱਚੇ ਵਧਣ, ਤਰੱਕੀ ਕਰਨ। ਹਰ ਮਾਂ ਪਿਓ ਆਂਦਾ ਮੇਰੀ ਨਸਲ ਤਰੱਕੀ ਕਰੇ। ਤੇ ਜੇ ਬੱਚੇ ਆਪਣੀ ਮਰਜ਼ੀ ਕਰਨ, ਨਾ ਆਖਾ ਮੰਨਣ ਤੇ ਨਾ ਉਹਨਾਂ ਦੀ ਮਰਜ਼ੀ ਤੇ ਚੱਲਣ, ਤੇ ਨਾ ਤਰੱਕੀ ਹੋਣੀ ਹੈ, ਨਾ ਉਹਨਾਂ ਅੱਗੇ ਵੱਧ ਸਕਣਾ, ਜਿਹਨੂੰ ਅਸੀਂ ਕਹਿ ਸਕਨੇ ਹਾਂ ਬਰਕਤ ਪਾ ਸਕਣਾ, ਤੇ ਨਾ ਕੁਝ ਹੋਰ ਹੋਣਾ। ਤੇ ਅੱਜ ਮੈਂ ਮੁੰਡਿਆਂ ਨੂੰ ਤੇ ਕੁੜੀਆਂ ਨੂੰ ਖਾਸ ਕਹਿੰਦਾ ਜੇ, ਪਾਦਰੀ ਕਹਿ ਦਿੰਦਾ ਨਾ ਖੁਦਾ ਤੁਹਾਨੂੰ ਬਰਕਤ ਦੇਵੇ, ਕਿ ਉਹਨੇ ਤਾਂ ਕਹਿਣਾ ਕਿ ਖੁਦਾ ਤੁਹਾਨੂੰ ਬਰਕਤ ਦੇਵੇ। ਉਹ ਸਾਰੇ ਲਈ ਦੁਆਵਾਂ ਕਰਦਾ, ਘਰ ਘਰ ਜਾਂਦਾ ਤੇ ਦੁਆ ਕਰਦਾ। ਕਈ ਬਜ਼ੁਰਗ ਨੇ ਉਹ ਵੀ ਕਹਿ ਦਿੰਦੇ ਨੇ ਖੁਦਾ ਤੁਹਾਨੂੰ ਬਰਕਤ ਦੇਵੇ, ਜਿਉਂਦੇ ਰਹੋ। ਲੇਕਿਨ ਯਾਦ ਰੱਖ ਲਓ, ਖੁਦਾ ਦੇ ਕਲਾਮ ਦੇ ਮੁਤਾਬਕ ਬਰਕਤ ਪਿਓ ਕੋਲੋਂ ਮਿਲਦੀ ਜੇ ਤੁਸੀਂ ਆਪਣੇ ਪਿਓ ਨੂੰ ਖੁਸ਼ ਨਹੀਂ ਕੀਤਾ, ਆਪਣੇ ਪਿਓ ਦਾ ਆਖਾ ਨਹੀਂ ਮੰਨਿਆ, ਤੇ ਤੁਹਾਨੂੰ ਬਰਕਤ ਨਹੀਂ ਜੇ ਮਿਲਣੀ। ਤੁਹਾਡੀ ਜ਼ਿੰਦਗੀ 'ਚ ਤਰੱਕੀ ਨਹੀਂ ਜੀ ਹੋਣੀ। ਉਹ ਪਿਓ ਇੱਕ ਐਸੀ ਸ਼ੈ ਜੇ ਜਿਹਦੇ ਤੋਂ ਬਰਕਤ ਮਿਲਦੀ ਹੈ। ਤੇ ਜੇ ਇਹਨੂੰ ਹੀ ਵੇਖੀਏ ਅਸੀਂ ਬਾਪ ਵੱਲ, ਅਸਮਾਨੀ ਬਾਪ ਵੱਲ, ਤੇ ਬਰਕਤ ਦੇਣ ਵਾਲਾ ਵੀ ਹੋ ਜੇ। ਉਹ ਦੁਨੀਆ ਤੇ ਬਰਕਤ ਦੇਣ ਵਾਲਾ ਵੀ ਹੋ ਜੇ, ਰੂਹਾਨੀ ਬਰਕਤ ਵੀ ਉਹ ਹੀ ਦਿੰਦਾ ਜੇ, ਤੇ ਜਿਸਮਾਨੀ ਬਰਕਤ ਤੇ ਬਰਕਤ ਦੀਆਂ ਦਵਾਵਾਂ ਪਿਓ ਦਿੰਦਾ ਜੇ, ਮਾਂ ਵੀ ਦਿੰਦੀ ਏ। ਤੇ ਜੇ ਤੁਸੀਂ ਮਾਂ ਤੇ ਪਿਓ ਦਾ ਆਖਾ ਨਹੀਂ ਮੰਨਣਾ ਤੇ ਫਾਇਦਾ ਕੀ ਹੈ। ਜੇ ਬੁੱਢੀਆਂ ਹੱਡੀਆਂ ਨੂੰ ਤੁਸੀਂ ਰੋਲਣਾ ਤੇ ਉਹਨਾਂ ਅਥਰੂਆਂ ਨਾਲ ਰੋਣਾ ਕਿ ਸਾਡੀ ਔਲਾਦ ਕਿੰਜ ਦੀ ਨਿਕਲੀ ਹੈ, ਤੇ ਕੀ ਫਾਇਦਾ ਤੁਹਾਡਾ। ਅੱਜ ਮੇਰਾ ਆਖਾ ਮੰਨੋ, ਮੈਂ ਤੁਹਾਨੂੰ ਖੁਦਾ ਦੇ ਕਲਾਮ ਨਾਲ ਸਮਝਾਣ ਡਿਆ ਵਾਂ। ਖੁਦਾ ਦਾ ਕਲਾਮ ਆਂਦਾ ਹੈ, ਬੱਚਿਓ ਯਾਨੀ ਮੁੰਡਿਓ ਤੇ ਕੁੜੀਓ, ਆਪਣੀ ਮਾਂ ਤੇ ਆਪਣੇ ਪਿਓ ਦਾ ਆਖਾ ਮੰਨੋ। ਇਹ ਗੱਲ ਖੁਦਾ ਨੂੰ ਪਸੰਦ ਜੇ। ਉਹ ਜੇ ਖੁਦਾ ਤੋਂ ਬਰਕਤ ਲੈਣੀ ਜੇ ਤੇ ਆਪਣੇ ਮਾਂ ਪਿਓ ਦਾ ਆਖਾ ਮੰਨੋ, ਆਪਣੇ ਮਾਂ ਪਿਓ ਨੂੰ ਸੰਭਾਲੋ, ਆਪਣੇ ਮਾਂ ਤੇ ਪਿਓ ਦੀ ਇੱਜ਼ਤ ਕਰੋ। ਜੇ ਤੁਸੀਂ ਉਹਨਾਂ ਦੀ ਇੱਜ਼ਤ ਨਹੀਂ ਕਰਦੇ, ਉਹ ਵੇਖੋ 10 ਹੁਕਮਾਂ ਦੇ ਵਿੱਚ ਇਹ ਵੀ ਹੁਕਮ ਹੈ ਕਿ ਤੂੰ ਆਪਣੇ ਮਾਂ ਤੇ ਪਿਓ ਦੀ ਇੱਜ਼ਤ ਕਰ, ਤੇ ਇਹਦੇ ਨਾਲ ਵਾਅਦਾ ਵੀ ਹੈ ਤੇਰੀ ਉਮਰ ਲੰਮੀ ਹੋਏਗੀ। ਤੁਸੀਂ ਕਿਉਂ ਨਹੀਂ ਸਮਝਦੇ? ਉਹ ਤੁਹਾਡੀ ਉਮਰ ਵੀ ਲੰਮੀ ਹੋਏਗੀ, ਬਾਪ ਤੋਂ ਬਰਕਤ ਵੀ ਮਿਲੇਗੀ, ਲੇਕਿਨ ਤੁਹਾਨੂੰ ਕੰਮ ਕੀ ਕਰਨਾ ਹੈ? ਓਏ ਆਪਣੇ ਸਾਰੇ ਕੰਮ ਕਰ ਲਓ ਜਿਹੜੇ ਤੁਸੀਂ ਕਰਦੇ ਹੋ।
ਲੇਕਿਨ ਆਪਣੀ ਮਾਂ ਤੇ ਪਿਓ ਦਾ ਆਖਾ ਮੰਨੋ, ਜਿਹੜਾ ਖੁਦਾ ਨੂੰ ਚੰਗਾ ਲੱਗਦਾ ਹੈ। ਜਦੋਂ ਖੁਦਾ ਨੂੰ ਚੰਗਾ ਲੱਗੇਗਾ ਤੇ ਖੁਦਾ ਤੁਹਾਨੂੰ ਬਰਕਤਾਂ ਤੇ ਬਰਕਤਾਂ ਦਿੰਦਾ ਜਾਏਗਾ। ਇਸ ਲਈ ਮੈਂ तमाम ਨੌਜਵਾਨ ਮੁੰਡੇ ਕੁੜੀਆਂ ਸਾਰਿਆਂ ਨੂੰ ਇਹ ਗੱਲ ਆਨਾ, ਮੇਰੀ ਗੱਲ ਮੰਨੋ ਤੇ ਖੁਦਾ ਤੋਂ ਵੀ ਬਰਕਤ ਲਵੋ ਤੇ ਆਪਣੇ ਪਿਓ ਤੋਂ ਵੀ ਬਰਕਤ ਲਵੋ ਤੇ ਆਪਣੇ ਮਾਂ ਤੇ ਪਿਓ ਦੀ ਇੱਜ਼ਤ ਕਰੋ ਤੇ ਆਪਣੇ ਮਾਂ ਪਿਓ ਦਾ ਆਖਾ ਮੰਨੋ। ਖੁਦਾ ਲਈ ਵੀ ਚੰਗੇ ਬਣ ਜਾਓ ਤੇ ਮਾਂ ਪਿਓ ਲਈ ਵੀ ਚੰਗੇ ਲੱਗ ਜਾਓ। ਖੁਦਾ ਤੁਹਾਨੂੰ ਇਸ ਕਲਾਮ ਤੇ ਅਮਲ ਕਰਨ ਦੀ ਤੌਫੀਕ ਦੇਵੇ। ਆਮੀਨ।